ਉਹ ਸਿੱਖ ਨੌਜਵਾਨਾਂ ਦਾ ਕਤਲ ਹੈ ਤੇ ਉਹਦੇ ਜਿਹੜੇ ਹੱਥ ਆ ਸਾਡੇ ਸਿੱਖ ਖਾਲਿਸਤਾਨੀ ਆਗੂਆਂ ਦੇ ਖੂਨ ਦੇ ਨਾਲ ਰੰਗੇ ਹੋਏ ਆ। ਬਾਬਾ ਨਾਨਕ ਤਾਂ ਸਾਡੇ ਗੁਰੂ ਸਾਹਿਬ ਆ, ਪਾਤਸ਼ਾਹ ਜੀ ਅਕਾਲ ਪੁਰਖ ਆਪ ਆ। ਤੇ ਹੂੰ ਉਹਨਾਂ ਦੇ ਗੁਰਦੁਆਰੇ ਜਿਹੜੇ ਆ ਇਤਿਹਾਸਕ, ਜਿੱਥੇ ਉਹਨਾਂ ਨੇ ਇਤਿਹਾਸ ਸਿਰਜਿਆ, ਬਾਣੀ ਰਚੀ। ਹੂੰ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੇ ਵਿੱਚ, ਤੇ ਗੁਰਦੁਆਰਾ ਡਾਂਗਮਾਰ ਸ਼ਿਲੌਂਗ ਮਿਆਂਮਾਰ ਦੇ ਵਿੱਚ, ਤੇ ਇਸੇ ਤਰ੍ਹਾਂ ਮੰਗੂ ਮੱਠ ਦੇ ਵਿੱਚ। ਤੇ ਜਿੱਥੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਹਿਸਟਰੀ ਆ, ਉਸ ਹੂੰ ਜਗ੍ਹਾ ਦੇ ਉੱਤੇ RSS ਨੇ ਢਾਹ ਕੇ ਪੱਧਰੇ ਕਰਕੇ ਆਪਣੇ RSS ਦੇ ਦਫ਼ਤਰ BJP ਨੇ ਬਣਾ ਲਏ ਆ। ਜੇ ਆਪਣੀਆਂ ਜਨਰੇਸ਼ਨਾਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹਿਫੂਜ਼ ਰੱਖਣਾ ਚਾਹੁੰਦੇ ਆ, ਪੰਜਾਬ ਨੂੰ ਯਾਦ ਕਰਾਉਣਾ ਚਾਹੁੰਦੇ ਆ, ਤਾਂ ਵੱਡੀ ਤਾਦਾਦ ਵਿੱਚ ਵਾਈਟ ਹਾਊਸ ਦੇ ਸਾਹਮਣੇ ਆਓ। ਇਸ ਕਾਤਲ ਪ੍ਰਧਾਨ ਮੰਤਰੀ, ਜਿਹੜਾ ਭਾਰਤ ਦਾ ਪ੍ਰਾਈਮ ਮਿਨਿਸਟਰ, ਇਹਨੂੰ ਅਸੀਂ ਸਵਾਲ ਕਰੀਏ। ਉੱਥੇ ਆਪਣਾ ਰੋਸ ਵੱਡੀ ਤਾਦਾਦ ਵੱਧ ਵਿੱਚ ਤੋਂ ਇਕੱਠ ਵੱਧ ਹੋਣਾ ਜਿਹੜੇ ਚਾਹੀਦਾ। ਲੋਕ ਪਹੁੰਚੋ। ਤੇ ਸਾਡੇ ਸਿੱਖ ਨੌਜਵਾਨਾਂ ਦੀਆਂ, ਸਾਡੀਆਂ ਸਿੰਘਾਂ ਦੀਆਂ ਗੁਰਦੁਆਰਿਆਂ ਦੀ ਹਦੂਦ ਦੇ ਵਿੱਚ ਆ ਕੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ ਆ। ਅੰਦਰ ਵੜ ਕੇ ਉਹਨਾਂ ਨੇ ਮਾਰਿਆ ਔਰ ਚੈਲੰਜ ਕਰਕੇ ਮਾਰਿਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਮੇਰੇ ਨਾਲ ਇਸ ਮੌਕੇ ਜੁੜ ਚੁੱਕੇ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੈਂਬਰ, ਉਸ ਨੂੰ ਚਲਾਉਣ ਵਾਲੇ ਹਿੰਮਤ ਸਿੰਘ ਜੀ। ਹਿੰਮਤ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਹਾਨੂੰ ਤੇ ਸਾਰੇ ਦੇਖ ਰਹੇ ਸਰੋਤਿਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰੀਸੈਂਟਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕਾਕਸ ਤੇ ਹੋਰ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਨੇ ਮਿਲ ਕੇ ਇੱਕ ਚਿੱਠੀ ਲਿਖੀ ਆ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੂੰ, ਜਿਹੜਾ ਮੋਦੀ ਦਾ ਦੌਰਾ ਆਉਣ ਜਾ ਰਿਹਾ ਆ ਉਸ ਨੂੰ ਲੈ ਕੇ। ਇੱਕ ਤੁਹਾਡੇ ਵੱਲੋਂ ਹੋਰ ਸਿੱਖ ਆਰਗੇਨਾਈਜੇਸ਼ਨ ਦੇ ਦੁਆਰਾ ਮੋਦੀ ਦੇ ਉਲਟ ਪ੍ਰੋਟੈਸਟ ਦੀ ਕਾਲ ਵੀ ਜਿਹੜੀ ਉਹ ਆਈ ਆ। ਸੋ ਹਿੰਮਤ ਸਿੰਘ ਜੀ, ਥੋੜਾ ਜਿਹਾ ਇਸ ਦੇ ਬਾਰੇ ਸਾਡੇ ਸੁਣਨ ਵਾਲੇ ਸਰੋਤੇ ਤੇ ਦਰਸ਼ਕਾਂ ਦੇ ਨਾਲ ਜਿਹੜੀ ਉਹ ਜਾਣਕਾਰੀ ਸਾਂਝੀ ਕਰੋ। ਚਿੱਠੀ ਲਿਖਣ ਦੇ ਪਿੱਛੇ ਕੀ ਮਕਸਦ ਸੀਗਾ? ਜੀ ਦੇਖੋ, ਇਹਦੇ ਵਿੱਚ ਨਾ ਆਪਾਂ ਸਾਰੇ ਪੰਥ ਦੇ ਸਾਹਮਣੇ ਇਹ ਸਭ ਕੁਝ ਇਸ ਵੇਲੇ ਪਤਾ ਆ ਗੱਲ, ਕਿ ਨਰਿੰਦਰ ਮੋਦੀ ਜਿਹੜਾ ਆ ਉਹ ਸਿੱਖ ਨੌਜਵਾਨਾਂ ਦਾ ਕਾਤਲ ਆ, ਸਿੱਖ ਖਾਲਿਸਤਾਨੀ ਲੀਡਰ। ਤੇ ਉਹਦੇ ਜਿਹੜੇ ਹੱਥ ਆ ਸਾਡੇ ਸਿੱਖ ਖਾਲਿਸਤਾਨੀ ਆਗੂਆਂ ਦੇ ਖੂਨ ਦੇ ਨਾਲ ਰੰਗੇ ਹੋਏ ਆ। ਸੋ ਅੱਜ ਜਦੋਂ ਉਹ ਅਮਰੀਕਾ ਦੀ ਧਰਤੀ ਤੇ ਜਿਹੜਾ ਆ ਰਿਹਾ ਆ, ਤੇ ਸਾਡਾ ਜਿਹੜਾ ਸਿੱਖ ਸੰਸਥਾਵਾਂ ਦਾ ਫਰਜ਼ ਬਣਦਾ ਆ ਕਿ ਅਸੀਂ ਆਪਣਾ ਬਣਦਾ ਰੋਲ ਅਦਾ ਕਰੀਏ। ਜਿਹੜਾ ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ, ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਆ ਜੀ ਕੈਨੇਡਾ ਦੇ ਵਿੱਚ, UK ਦੇ ਵਿੱਚ ਭਾਈ ਅਵਤਾਰ ਸਿੰਘ ਜੀ ਖੰਡਾ। ਜੀ ਸੋ ਇਹਨਾਂ ਸ਼ਹਾਦਤਾਂ ਦੇ ਪਿੱਛੇ ਜਿਹੜਾ ਸਿੱਧਾ ਹੱਥ ਆ, ਉਹ ਭਾਰਤੀ ਹਕੂਮਤ, ਉਹਨਾਂ ਦੀਆਂ ਏਜੰਸੀਆਂ ਦਾ ਆ। ਸੋ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਗੱਲ ਕਹੀ ਸੀ ਕਿ ਉਹਨ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ, ਕਿ ਇਸ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਜੀ, ਉਹਨਾਂ ਦਾ ਸ਼ਹਾਦਤ ਹੋਈ ਆ, ਕਿ ਇਹਦੇ ਪਿੱਛੇ ਹੱਥ ਜਿਹੜਾ ਉਹ ਭਾਰਤੀ ਹਕੂਮਤ ਦਾ। ਉਹਨਾਂ ਦੀਆਂ ਏਜੰਸੀਆਂ ਨੇ ਵੀ ਪਿੱਛੇ ਇਨਵੈਸਟੀਗੇਸ਼ਨ ਆ, ਜਿਹੜੇ 4 ਫੜੇ ਵੀ ਆ ਕਾਤਲ ਭਾਰਤੀ ਹਕੂਮਤ ਦੇ ਜਿਹੜੇ ਏਜੰਟ ਸੀ। ਉਹਨਾਂ ਏਜੰਸੀਆਂ ਨੇ ਵੀ ਇਹ ਗੱਲ ਕਹੀ ਕਿ ਅਮਿਤ ਸ਼ਾਹ ਦਾ ਵੀ ਹੱਥ ਜਿਹੜਾ ਉਸ ਗੱਲ ਦੇ ਵਿੱਚ ਸੀਗਾ। ਬੇਸਿਕਲੀ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ, ਮੋਦੀ ਦੇ ਆਫਿਸ ਨੂੰ ਪਤਾ ਸੀਗਾ ਜੋ ਕੁਝ ਹੋ ਰਿਹਾ ਹੈ। ਬਿਲਕੁਲ ਜੀ, ਉਹਨਾਂ ਨੇ ਬਕਾਇਦਾ, ਕਿਉਂਕਿ ਭਾਰਤੀ ਹਕੂਮਤ ਮੁੱਕਰਦੀ ਰਹੀ ਆ ਕਿ ਨਹੀਂ ਜੀ ਇਹ ਝੂਠੀਆਂ ਸਾਡੇ ਤੇ ਐਲੀਗੇਸ਼ਨ ਲੱਗ ਰਹੇ ਆ। ਸੋ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪਲਾਟ ਰਚਣਾ ਚਾਹਿਆ ਨਿਊਯਾਰਕ ਦੇ ਵਿੱਚ, ਨਿਖਿਲ ਗੁਪਤਾ ਜਦੋਂ ਇਹਨਾਂ ਦੇ ਹੱਥੇ ਚੜਿਆ, FBI ਨੂੰ ਇਹ ਹਾਇਰ ਕਰਨ ਤੁਰ ਪਿਆ ਕਿ ਗੁਰਪਤਵੰਤ ਸਿੰਘ ਪੰਨੂ ਦੇ ਜਿਹੜਾ ਪਲਾਟ ਦੇ ਲਈ। ਸੋ ਉਸ ਵੇਲੇ ਫਿਰ ਜਦੋਂ ਅਮਰੀਕਨ ਗਵਰਨਮੈਂਟ ਨੇ, ਵਾਈਟ ਹਾਊਸ ਤੋਂ ਪ੍ਰੈਸ ਕਾਨਫਰੰਸਾਂ ਹੋਈਆਂ, ਜਦੋਂ ਇਹਨਾਂ ਨੇ ਇਹ ਗੱਲਾਂ ਕਹੀਆਂ, ਇਹਨਾਂ ਦੇ ਜਿਹੜੇ ਹੈਡ ਏਜੰਸੀਆਂ ਦੇ ਅਮਰੀਕਨ, ਉਹ ਜਦੋਂ ਇੰਡੀਆ ਵੀ ਗਏ ਆ, ਉਹਨਾਂ ਨੇ ਬਿਲਕੁਲ ਧੌਣ ਤੇ ਗੋਡਾ ਰੱਖ ਕੇ ਕਿ ਤੁਸੀਂ ਸਾਡੀ ਸੋਇਲ ਤੇ ਆ ਕੇ ਸਾਡੇ ਸਿਟੀਜ਼ਨ ਦੀ ਕਿਲਿੰਗ ਦੇ ਪਲਾਨ ਕਰੋਗੇ ਤੇ ਸੁੱਕੇ ਨਹੀਂ ਬਚ ਕੇ ਜਾਓਗੇ। ਤੋ ਇਹ ਸਾਰੀਆਂ ਚੀਜ਼ਾਂ ਹੁਣ ਨਿਖਿਲ ਗੁਪਤਾ ਜਿਹੜਾ ਨਿਊਯਾਰਕ ਦੀ ਬਰੁਕਲਿਨ ਜੇਲ੍ਹ ਦੇ ਵਿੱਚ ਬੰਦ ਆ, ਤੇ ਉਹਨੂੰ ਚੈੱਕ ਰਿਪਬਲਿਕਨ ਕੰਟਰੀ ਤੋਂ ਚੱਕ ਕੇ ਲਿਆ ਕੇ ਬੰਦ ਕੀਤਾ ਹੋਇਆ। ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਜਿੰਨੀਆਂ ਸਦਰ ਕੋਰਟ ਤੇ ਇੱਥੇ ਨਿਊਯਾਰਕ ਦੇ ਵਿੱਚ ਪੇਸ਼ੀਆਂ ਹੋਈਆਂ ਸੀ, ਸਾਰੀਆਂ ਦੇ ਉੱਤੇ ਜਾਂਦੇ ਰਹੇ ਆ, ਪ੍ਰੋਟੈਸਟ ਕਰਦੇ ਰਹੇ ਆ। ਔਰ ਅਸੀਂ ਇਹ ਮੰਗ ਕਰਦੇ ਰਹੇ ਆ ਕਿ ਜਿਹੜਾ ਨਰਿੰਦਰ ਮੋਦੀ ਆ,
ਇਹ ਸੂਤਰਧਾਰ ਤਾਂ ਸਾਰਾ ਜਿਹੜਾ ਮਾਸਟਰ ਮਾਈਂਡ ਆ ਉਹ ਨਰਿੰਦਰ ਮੋਦੀ ਆ, ਭਾਰਤੀ ਪ੍ਰਾਈਮ ਮਿਨਿਸਟਰ। ਤੇ ਬਿਲਕੁਲ। ਇਸ ਗੱਲ ਦੇ ਵਿੱਚ ਨਿਖਿਲ ਗੁਪਤੇ ਨੇ ਜਦੋਂ ਜਿਹੜੀ ਗੱਲ ਚੱਲੀ ਆ, ਤੇ ਉਸ ਵੇਲੇ CC1 ਜਿਹੜਾ FBI ਦੀ ਰਿਪੋਰਟ ਦੇ ਵਿੱਚ ਜਿਹੜਾ ਉਹਨਾਂ ਨੇ ਮੈਂਸ਼ਨ ਕੀਤਾ, ਤੇ ਵਾਸ਼ਿੰਗਟਨ ਪੋਸਟ ਅਖਬਾਰ DC ਤੋਂ ਨਿਕਲਦੀ, ਉਹਨਾਂ ਨੇ ਉਹਨੂੰ ਫਿਰ ਦੱਸਿਆ ਇਨਵੈਸਟੀਗੇਸ਼ਨ ਕਰਕੇ ਕਿ ਵਿਕਰਮ ਯਾਦਵ, ਤੇ ਵਿਕਰਮ ਯਾਦਵ ਹੁਣ ਉਹ ਵਿਕਾਸ ਯਾਦਵ ਨਿਕਲਿਆ। ਤੇ ਵਿਕਾਸ ਯਾਦਵ ਜਿਹੜਾ ਆ ਉਹ ਭਾਰਤੀ ਰਾਓ ਏਜੰਸੀ ਦਾ ਏਜੰਟ ਨਿਕਲਿਆ। ਇੰਡੀਆ ਨੇ ਉਹਨੂੰ ਕਬੂਲ ਵੀ ਲਿਆ, ਆਪਣੀ ਜਿਹੜੀ ਮਿਨਿਸਟਰੀ ਆਫ ਅਫੇਅਰ ਨੇ ਉਹਨਾਂ ਨੇ ਕਰਕੇ ਪ੍ਰੈਸ ਕਾਨਫਰੰਸ। ਔਰ ਜਿਹੜਾ ਵਿਕਾਸ ਯਾਦਵ ਆ, ਉਸ ਬੰਦੇ ਦੇ ਪਿੱਛੇ ਹੈਗਾ ਸਮੰਤ ਗੋਇਲ, ਅਜੀਤ ਡੋਵਲ। ਅਜੀਤ ਡੋਵਲ ਦੇ ਪਿੱਛੇ ਹੈਗਾ ਜੀ ਜਿਹੜਾ ਅਮਿਤ ਸ਼ਾਹ ਦਾ ਜਿਹੜਾ ਬ੍ਰੇਨ ਆ, ਉਹ ਸਾਰਾ ਉਹ ਕਮਾਂਡ ਜਿਹੜੀ ਆ ਉਹਨੂੰ ਮਿਲਦੀ ਆ ਨਰਿੰਦਰ ਮੋਦੀ ਤੋਂ। ਅਸੀਂ ਇਹ ਗੱਲ ਹਮੇਸ਼ਾ ਪ੍ਰਚਾਰੀ ਆ ਔਰ ਮੰਗ ਕੀਤੀ ਹੈ ਕਿ ਭਾਈ ਜਿਹੜਾ ਅਮਰੀਕਨ ਹਕੂਮਤ ਆ, ਉਹਨਾਂ ਨੂੰ ਅਸੀਂ ਲੈਟਰ ਵੀ ਲਿਖੇ ਆ ਕਿ ਭਾਈ ਇਹਨਾਂ ਨੂੰ ਚੱਕ ਕੇ ਦੋਸ਼ੀਆਂ ਨੂੰ ਲਿਆ ਕੇ ਅਮਰੀਕਾ ਦੀਆਂ ਜੇਲ੍ਹਾਂ 'ਚ ਬੰਦ ਕਰੋ, ਇਹਨਾਂ ਦੇ ਉੱਤੇ ਮੁਕੱਦਮੇ ਚਲਾਓ, ਕਿਉਂਕਿ ਇਹ ਲੋਕ ਉਹ ਲੋਕ ਆ ਜਿਨ੍ਹਾਂ ਨੇ ਅਮਰੀਕਾ ਦੀ ਸੋਇਲ ਤੇ ਆਣ ਕੇ, ਕੈਨੇਡਾ ਦੀ ਸੋਇਲ ਤੇ ਆਣ ਕੇ ਇੱਥੇ ਦੇ ਸਿਟੀਜ਼ਨਾਂ ਨੂੰ ਕਿਲਿੰਗ ਕਰਨੀਆਂ ਪਲੈਨਿੰਗਾਂ ਕੀਤੀਆਂ। ਇਹਨਾਂ ਦੀਆਂ ਏਜੰਸੀਆਂ ਦੇ ਵਿੱਚ ਜਿਹੜੀਆਂ ਇੱਥੇ ਪੂਰੀਆਂ ਉਸ ਗੱਲ ਦੀਆਂ ਡਿਸਕਸ਼ਨਾਂ, ਪਲਾਨ ਬਣੇ ਆ। ਤੇ ਇਸ ਕਰਕੇ ਹੁਣ ਜਦੋਂ ਭਾਰਤੀ ਪ੍ਰਾਈਮ ਮਿਨਿਸਟਰ, ਉਹ ਕਾਤਲ ਜਿਹਦੇ ਹੱਥ ਸਾਡੇ ਸਿੰਘਾਂ ਦੇ ਖੂਨ ਦੇ ਨਾਲ ਰੰਗੇ ਹੋਏ ਆ, ਤੇ ਸਾਡੀ ਕੌਮ ਦਾ ਫਰਜ਼ ਬਣਦਾ ਕਿ ਭਾਈ ਆਉਣ ਵਾਲੀ 13 ਤਰੀਕ ਨੂੰ ਸਵੇਰੇ 12 ਵਜੇ ਵਾਈਟ ਹਾਊਸ ਦੇ ਸਾਹਮਣੇ 1600 ਪੈਂਸਿਲਵੇਨੀਆ ਐਵਨਿਊ ਨਾਰਥ ਵੈਸਟ ਦੇ ਉੱਤੇ ਬਹੁਤ ਵੱਡਾ ਪ੍ਰੋਟੈਸਟ, ਜਿਹੜਾ ਇਹੀ ਕਾਰਨ ਅਸੀਂ ਲਿਖ ਰਹੇ ਹਾਂ। ਚਿੱਠੀ ਵੀ ਅਸੀਂ ਸਾਡੇ ਮਾਨਯੋਗ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਲਿਖੀ ਆ ਕਿ ਭਾਈ ਇਹਦੇ ਨਾਲ ਜਿਹੜਾ ਆ, ਜਿਸ ਤਰੀਕੇ ਨਾਲ ਮੁਲਜ਼ਮਾਂ ਵਾਲਾ ਜਿਹੜਾ ਇਹਦੇ ਨਾਲ ਵਰਤਾਵ ਹੋਣਾ ਚਾਹੀਦਾ ਆ, ਇਹ ਜਿਹੜਾ ਭਾਰਤੀ ਪ੍ਰਾਈਮ ਮਿਨਿਸਟਰ ਆ, ਇਹਨੂੰ ਬਿਠਾ ਕੇ ਸਵਾਲ ਪੁੱਛੇ ਜਾਣੇ ਚਾਹੀਦੇ ਆ। ਔਰ ਇਹ ਕਿਵੇਂ ਸਾਡੀ ਪੀਸਫੁਲ ਚੱਲ ਰਹੀ ਮੁਹਿੰਮ ਨੂੰ ਡਾਇਸਪੋਰਾ ਦੇ ਵਿੱਚੋਂ, ਜਿਹੜੀ ਆਪਣੇ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਚੱਲ ਰਹੀ ਆ, ਉਹਨੂੰ ਸਾਡੀਆਂ ਕਿਲਿੰਗ ਦੇ ਨਾਲ, ਸਿੱਖ ਨੌਜਵਾਨਾਂ ਦੀਆਂ, ਸਿੱਖ ਐਕਟੀਵਿਸਟ ਦੀਆਂ ਕਿਲਿੰਗ ਦੇ ਨਾਲ ਦੱਬਣਾ ਚਾਹੁੰਦੀ ਆ। ਇਹ ਦੱਬ ਤਾਂ ਨਹੀਂ ਹੋਣੀ, ਤੇ ਸਾਡਾ ਫਰਜ਼ ਬਣਦਾ ਵੱਡੀ ਤਾਦਾਦ ਵਿੱਚ ਅਸੀਂ ਸਾਰੇ ਈਸਟ ਕੋਸਟ ਦੇ ਜਿੰਨੇ ਗੁਰਦੁਆਰੇ ਸਾਹਿਬਾਨ ਆ, ਜਥੇਬੰਦੀਆਂ, ਬੜੀ ਵੱਡੀ ਪੱਧਰ ਤੇ ਜੀ ਅਸੀਂ ਜਿਹੜਾ ਆ ਆਪਣਾ ਲੱਗੇ ਹੋਏ ਆ ਤਕੜੇ ਤੌਰ ਤੇ, ਕਿ ਅਸੀਂ ਇੱਕ ਜਿਹੜਾ ਆਪਣਾ ਸਟੈਂਡ ਆ, ਆਪਣਾ ਮੈਸੇਜ ਆ, ਉੱਥੇ ਪੀਸਫੁਲ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਕਰਕੇ ਹਮੇਸ਼ਾ ਸਿੱਖ ਦਿੰਦੇ ਆ, ਉਹ ਆਪਾਂ ਦੇਵਾਂਗੇ। ਕਿ ਖਾਲਿਸਤਾਨ ਦੀ ਮੁਹਿੰਮ ਦਬਣੀ ਨਹੀਂ ਉਹਨਾਂ ਚਿਰ ਜਦੋਂ ਤੱਕ ਜਿਹੜਾ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ, ਨਹੀਂ ਕਿਲਿੰਗ ਜਿਹੜੇ ਪਲਾਨ ਰਚ ਲੈਣ, ਤੇ ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਇੱਕ ਗੱਲ ਮੈਂ ਜ਼ਰੂਰ ਰਾਜ ਕਰਨਵੀਰ ਸਿੰਘ ਜੀ ਐਡ ਕਰਾਂਗਾ। ਦੇਖੋ, ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਾਡੇ ਸਿੱਖ ਧਰਮ ਦੇ ਮੋਢੀ, ਜਿਹੜੇ ਜਿਨ੍ਹਾਂ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤੇ ਮੈਂ ਸਵਾਲ ਪੰਥ ਅੱਗੇ ਕਈ ਵਾਰੀ ਕਰਦਾ ਕਿ ਪਾਤਸ਼ਾਹ ਜੀ ਅੱਤਵਾਦੀ ਆ ਜਾਂ ਟੈਰਰਿਸਟ ਆ, ਤੇ ਆਨਸਰ ਤਾਂ ਬਿਲਕੁਲ ਆਪਾਂ ਨੂੰ ਇਹ ਵੀ ਜਾਣਦੇ ਕਿ ਵੀ ਮਿਲੇਗਾ, ਨਹੀਂ, ਉਹ ਨਹੀਂ ਅੱਤਵਾਦੀ। ਮੈਂ ਸਵਾਲ ਇਸ ਕਰਕੇ ਕਰਦਾ ਹੁੰਦਾ ਕਈ ਵਾਰੀ ਸਟੇਜਾਂ ਤੋਂ ਕਿ ਜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੱਤਵਾਦੀ ਟੈਰਰਿਸਟ ਨਹੀਂ ਆ, ਕਿ ਸਾਡੇ ਜਿਹੜੇ ਸਿੱਖ ਨੌਜਵਾਨ ਸੀ 92-93 ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਏ, ਜਲਾਵਤਨੀ ਜਿਹੜੇ ਆ ਉਹ ਹੋ ਗਏ, ਉਹਨਾਂ ਦੇ ਘਰਾਂ ਦੇ ਉੱਤੇ ਢਾਹ ਕੇ ਪੱਧਰੇ ਕਰਕੇ ਚੌਂਕੀਆਂ ਬਣਾਤੀਆਂ ਪੁਲਿਸ ਵਾਲੀਆਂ, ਘਾਹ ਜੰਮ ਗਿਆ, ਜੰਦਰੇ ਲੱਗ ਗਏ। ਤੇ ਜੇ ਉਹਨਾਂ ਨੂੰ ਅੱਤਵਾਦੀ ਭਾਰਤੀ ਹਕੂਮਤ ਨੇ ਕਿਹਾ, ਟੈਰਰਿਸਟ ਕਿਹਾ, ਸਾਡੇ ਸਿੱਖ ਨੌਜਵਾਨ ਜਿਹਨਾਂ ਨੇ ਉਦੋਂ ਉਸ ਵੇਲੇ ਮੁਹਿੰਮ ਲੜੀ ਆ, ਤੇ ਬਾਬਾ ਨਾਨਕ ਤਾਂ ਸਾਡੇ ਗੁਰੂ ਸਾਹਿਬ ਆ, ਪਾਤਸ਼ਾਹ ਜੀ ਅਕਾਲ ਪੁਰਖ ਆਪ ਆ, ਤੇ ਉਹਨਾਂ ਦੇ ਗੁਰਦੁਆਰੇ ਜਿਹੜੇ ਆ ਇਤਿਹਾਸਕ, ਜਿੱਥੇ ਉਹਨਾਂ ਨੇ ਇਤਿਹਾਸ ਸਿਰਜਿਆ, ਬਾਣੀ ਰਚੀ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੇ ਵਿੱਚ, ਤੇ ਗੁਰਦੁਆਰਾ ਡਾਂਗਮਾਰ ਸ਼ਿਲੌਂਗ ਮਿਆਂਮਾਰ ਦੇ ਵਿੱਚ, ਤੇ ਇਸੇ ਤਰ੍ਹਾਂ ਮੰਗੂ ਮੱਠ ਦੇ ਵਿੱਚ, ਤੇ ਜਿੱਥੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਹਿਸਟਰੀ ਆ, ਉਸ ਜਗ੍ਹਾ ਦੇ ਉੱਤੇ RSS ਨੇ ਢਾਹ ਕੇ ਪੱਧਰੇ ਕਰਕੇ ਆਪਣੇ RSS ਦੇ ਦਫ਼ਤਰ BJP ਨੇ ਬਣਾ ਲਏ ਆ। ਤੇ ਜੇ ਤਾਂ ਬਾਬਾ ਨਾਨਕ ਵੀ ਅੱਤਵਾਦੀ ਸੀ ਤਾਂ ਢਾਏ ਆ,
ਜੇ ਸਿੱਖ ਨੌ ਮੈਂ ਕੰਪੈਰੀਜ਼ਨ ਇਸ ਕਰਕੇ ਕਰਦਾ, ਅਦਰਵਾਈਜ਼ ਇਹ ਪੰਥ ਨੂੰ ਸੋਚਣ ਦੀ ਲੋੜ ਆ ਕਿ ਇਹ ਬੀਜੇਪੀ ਦੀ ਗੌਰਮੈਂਟ, ਭਾਵੇਂ ਉਹ ਕਾਂਗਰਸ ਨੇ 1984 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ, ਸਾਡਾ ਫਰਜ਼ ਬਣਦਾ ਜੇ ਆਪਣੀਆਂ ਜਨਰੇਸ਼ਨਾਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹਿਫੂਜ਼ ਰੱਖਣਾ ਚਾਹੁੰਦੇ ਆ, ਪੰਜਾਬ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਆ, ਤਾਂ ਵੱਡੀ ਤਾਦਾਦ ਵਿੱਚ ਵਾਈਟ ਹਾਊਸ ਦੇ ਸਾਹਮਣੇ ਆਓ। ਇਸ ਕਾਤਲ ਪ੍ਰਧਾਨ ਮੰਤਰੀ ਜਿਹੜਾ ਭਾਰਤ ਦਾ ਪ੍ਰਾਈਮ ਮਿਨਿਸਟਰ, ਇਹਨੂੰ ਅਸੀਂ ਸਵਾਲ ਕਰੀਏ, ਉੱਥੇ ਆਪਣਾ ਰੋਸ ਵੱਡੀ ਤਾਦਾਦ ਵੱਧ ਤੋਂ ਵੱਧ ਜਿਹੜੇ ਲੋਕ ਪਹੁੰਚੋ। ਇਹ ਸਾਡੇ ਸਿੱਖ ਨੌਜਵਾਨਾਂ ਦੀਆਂ, ਸਾਡੀਆਂ ਸਿੰਘਾਂ ਦੀਆਂ ਗੁਰਦੁਆਰਿਆਂ ਦੀ ਹਦੂਦ ਦੇ ਵਿੱਚ ਆ ਕੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ ਆ, ਅੰਦਰ ਵੜ ਕੇ ਉਹਨਾਂ ਨੇ ਮਾਰਿਆ ਔਰ ਚੈਲੰਜ ਕਰਕੇ ਮਾਰਿਆ। ਤੇ ਹੁਣ ਸਾਡੀ ਕੌਮ ਨੂੰ ਆਪਣਾ ਫਰਜ਼ ਪਛਾਣਨਾ ਚਾਹੀਦਾ। ਅਸੀਂ ਤਾਂ ਖੜੇ ਆ, ਜਿੰਨਾ ਚਿਰ ਸਵਾਸ ਆ ਉਦੋਂ ਤੱਕ ਖਾਲਿਸਤਾਨ ਦੀ ਮਹਿਮ ਚੱਲਦੀ ਰਹੇਗੀ ਜੀ। ਬਿਲਕੁਲ। ਸੋ ਇੱਕ ਵਾਰੀ ਫਿਰ ਹਿੰਮਤ ਸਿੰਘ ਜੀ, ਜੇ ਸਮਾਂ, ਸਥਾਨ, ਟਾਈਮ, ਲੋਕੇਸ਼ਨ ਜਿਹੜੀ ਉਹ ਇੱਕ ਵਾਰੀ ਫਿਰ ਸ਼ੇਅਰ ਕਰ ਦਿਓ ਜੀ। ਜੀ ਬਿਲਕੁਲ, ਇਹ ਵਾਈਟ ਹਾਊਸ ਦੇ ਬਿਲਕੁਲ ਸਾਹਮਣੇ 1600 ਪੈਂਸਿਲਵੇਨੀਆ ਐਵਨਿਊ ਤੇ ਨਾਰਥ ਵੈਸਟ ਵਾਈਟ ਹਾਊਸ ਦੇ ਫਰੰਟ ਦੇ ਸਾਹਮਣੇ, ਵਾਸ਼ਿੰਗਟਨ ਡੀਸੀ ਦੇ ਵਿੱਚ 13 ਤਰੀਕ ਦਿਨ ਥਰਸਡੇ, ਵੀਰਵਾਰ ਬਣਦਾ ਜੀ। ਸਵੇਰੇ 12 ਵਜੇ ਐਗਜ਼ੈਕਟਲੀ ਸਟਾਰਟ ਹੋ ਜਾਣਾ ਜੀ। ਵੱਡੀ ਤਾਦਾਦ ਵਿੱਚ ਸਾਡੇ ਈਸਟ ਕੋਸਟ ਤੋਂ ਬੱਸਾਂ ਦਾ ਪ੍ਰਬੰਧ ਵੀ, ਆਪਣੀਆਂ ਗੱਡੀਆਂ ਦੇ ਵਿੱਚ ਵੀ ਸੰਗਤਾਂ ਜਾ ਰਹੀਆਂ। ਭਾਵੇਂ ਥੋੜਾ ਜਿਹਾ ਮੌਸਮ ਦੀ ਖਰਾਬੀ ਦੀ ਗੱਲ ਚੱਲ ਰਹੀ ਸੀ, ਪਰ ਉਹ ਵੀ ਕੋਈ ਐਡੀ ਖਾਸ ਨਹੀਂ ਆ। ਅਸੀਂ ਤਾਂ ਸਨੋਆਂ ਪੈਂਦੀਆਂ ਦੇ ਵਿੱਚ, ਬਾਰਿਸ਼ਾਂ ਪੈਂਦੀਆਂ ਦੇ ਵਿੱਚ ਪ੍ਰੋਟੈਸਟ ਕੀਤੇ ਹੋਏ ਆ। ਇਹ ਤਾਂ ਗੱਲ ਹੀ ਕੁਛ ਨਹੀਂ ਆ, ਕਿਉਂਕਿ ਕਾਤਲ ਆ ਰਿਹਾ ਸਿੱਖਾਂ ਦਾ। ਸੋ ਉਸ ਵੇਲੇ ਸਾਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਤੇ ਵੱਡੀ ਤਾਦਾਦ ਵਿੱਚ ਅਸੀਂ ਜੁੜੀਏ, ਤੇ ਸਾਡਾ ਫਰਜ਼ ਆ ਅਸੀਂ ਠੋਕ ਕੇ ਇਸ ਗੱਲ ਤੇ ਪਹਿਰਾ ਦੇ ਕੇ ਆਪਣਾ ਕੇਸ ਬਿਲਡ ਕਰਾਂਗੇ ਜੀ। ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਹਿੰਮਤ ਸਿੰਘ ਜੀ, ਬੜੀ ਮਿਹਰਬਾਨੀ। ਤੇ ਬਾਕੀ ਜਿੰਨੇ ਵੀ ਸਾਡੇ ਸਰੋਤੇ, ਸਾਡੇ ਦਰਸ਼ਕ ਈਸਟ ਕੋਸਟ ਵਾਲੇ ਪਾਸੇ ਸੁਣ ਰਹੇ ਆ, ਤਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਵਾਈਟ ਹਾਊਸ ਦੇ ਬਾਹਰ 13 ਫਰਵਰੀ ਨੂੰ ਜਿਹੜਾ ਕਿ ਆ ਰਿਹਾ ਦਿਨ ਆ, ਉਸ ਦਿਨ ਤੁਸੀਂ ਜਿਹੜਾ ਉਹ ਪਹੁੰਚੋ। ਵੀਰਵਾਰ ਦੇ ਦਿਨ ਨੂੰ ਹੈਗਾ ਆ, ਬਾਅਦ ਦੁਪਹਿਰ 12 ਵਜੇ ਤੱਕ ਜਿਹੜਾ ਉਹ ਤੁਸੀਂ ਵਾਈਟ ਹਾਊਸ ਦੇ ਬਾਹਰ ਪਹੁੰਚੋ, 1600 ਪੈਂਸਿਲਵੇਨੀਆ ਐਵਨਿਊ ਨਾਰਥ ਵੈਸਟ। ਤੇ ਟਰੰਪ ਹੁਣਾਂ ਤੱਕ ਇਹ ਚੀਜ਼ ਨੂੰ ਜਿਹੜਾ ਉਹ ਪਹੁੰਚਾਉਣਾ ਜ਼ਰੂਰੀ ਆ ਵੀ ਇੱਕ ਜਿਹੜਾ ਕਾਤਲ ਆ ਉਹ ਤੁਹਾਡੇ ਕੋਲ ਇੱਥੇ ਆ ਰਿਹਾ। ਨੋ ਡਾਊਟ ਉਹ ਇਸ ਟਾਈਮ ਇੱਕ ਮੁਲਕ ਦਾ ਪ੍ਰਧਾਨ ਮੰਤਰੀ ਆ। ਉਹ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਆ, ਤੇ ਮੇਕ ਸ਼ੋਰ ਕਰਨਾ ਆ ਵੀ ਇਹ ਬਾਅਦ 'ਚ ਸਿੱਖਾਂ ਨਾਲ ਧੋਖਾ ਨਾ ਕਰ ਜਾਵੇ ਮੋਦੀ, ਜਿੰਨੇ ਪਹਿਲਾਂ ਕਤਲ ਵੀ ਕੀਤੇ ਆ। ਬਾਅਦ ਟਰੰਪ ਹੁਣਾਂ ਦੇ ਕਿੱਦਾਂ ਦੇ ਕੰਨ ਭਰ ਕੇ ਜਾਊਗਾ, ਕੀ ਕਰਕੇ ਜਾਊਗਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਵਾਚ ਕਰਨੀਆਂ ਚਾਹੀਦੀਆਂ। ਤੇ ਵੱਧ ਤੋਂ ਵੱਧ ਜਿਹੜਾ ਮੋਦੀ ਦੇ ਉਲਟ ਹੋ ਰਹੇ ਇਸ ਪ੍ਰੋਟੈਸਟ ਦੇ ਵਿੱਚ ਸਾਰੇ ਜਾਣੇ ਜਿਹੜਾ ਉਹ ਹਿੱਸਾ ਲਓ। ਤੇ ਉਹ ਜਿਹੜੀ ਚਿੱਠੀ ਆ ਉਹ ਵੀ ਆਪਾਂ ਜਿਹੜੇ ਦਰਸ਼ਕਾਂ ਦੇ ਨਾਲ ਉਸ ਦੀ ਵੀ ਸਾਂਝ ਪਾਈ ਆ, ਉਹ ਵੀ ਦੇਖ ਸਕਦੇ ਆ। ਤੇ ਜਿਹੜਾ ਪ੍ਰੋਟੈਸਟ ਹੋ ਰਿਹਾ ਉਸ ਦੀ ਵੀ ਇਨਫੋਰਮੇਸ਼ਨ ਜਿਹੜੀ ਉਹ ਆਪਾਂ ਸ਼ੇਅਰ ਕੀਤੀ ਹੈ। ਬਹੁਤ ਬਹੁਤ ਧੰਨਵਾਦ ਹਿੰਮਤ ਸਿੰਘ ਜੀ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।